अस्सलाम वालेकुम नादरीन, सब तो पहले बहुत बहुत गुज़श्ता ईद मुबारक। बल्कि हाले ईद का दिन ही है ही आ। नादरीन एक छोटी जी गल करन तो बाद तुसीं देख रहे होवोगे माशाल्लाह महफिल मौसीकी। बेसिकली ਇਹਦਾ ਮਕਸਦ ਇਹ ਹੈ ਕਿ ਮੇਰੇ ਫੈਸਲਾਬਾਦ ਦੇ ਉਹ ਆਰਟਿਸਟ ਜਿਹੜੇ ਮਿਊਜ਼ਿਕ ਨਾਲ ਰਿਲੇਟਡ ਸੀ ਤੇ ਉਹ ਮਤਲਬ ਉਹਨਾਂ ਨੂੰ ਉਸ ਤਰ੍ਹਾਂ ਉਹਦਾ ਫੀਡਬੈਕ ਨਹੀਂ ਮਿਲਿਆ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਸੀ, ਜਿੰਨੇ ਸਾਲ ਉਹਨਾਂ ਨੇ ਮਿਊਜ਼ਿਕ ਨੂੰ ਦਿੱਤੇ ਉਸ ਤਰ੍ਹਾਂ ਉਹਨਾਂ ਨੂੰ ਫੀਡਬੈਕ ਨਹੀਂ ਮਿਲਿਆ ਔਰ ਉਹ ਵਿਚਾਰੇ ਛੱਡ ਗਏ ਦਿਲ ਬਰਦਾਸ਼ਤ ਹੋ ਕੇ। ਤੇ ਕੋਈ ਕੁਛ ਕਰਨ ਲੱਗ ਪਿਆ। ਸਾਡੇ ਨਾਸਰ ਮੁਗਲ ਸਾਹਿਬ ਮਾਸ਼ਾਅੱਲਾ ਟੀਚਿੰਗ ਕਰਨ ਲੱਗ ਪਏ ਬਹੁਤ ਅੱਛੇ, ਔਰ ਉਹਦੇ 'ਚ ਵੀ ਪੂਰਾ ਇਹਨਾਂ ਨੇ ਇੱਕ ਆਪਣਾ ਜਿਹੜਾ ਨਾ ਬੜੇ ਅੱਛੇ ਲੈਵਲ ਦੇ ਉੱਪਰ ਮਤਲਬ ਜੌਬ ਕਰ ਰਹੇ ਨੇ। ਲੇਕਿਨ ਮੈਨੂੰ ਇਹ ਸੀ ਕਿ ਇੰਨਾ ਟਾਈਮ ਮਿਊਜ਼ਿਕ ਨੂੰ ਦਿੱਤਾ 30-35 ਸਾਲ ਕਿੰਨੇ ਸਾਲ ਹੋ ਗਏ ਨੇ ਸਰ? ਬਸ 35 ਇਅਰਸ 35 ਸਾਲ ਮਿਊਜ਼ਿਕ ਨੂੰ ਦਿੱਤੇ ਲੇਕਿਨ ਉਹ ਨਹੀਂ ਕੋਈ ਰਿਸਪੌਂਸ ਜਾਂ ਕੋਈ ਫੀਡਬੈਕ ਜਾਂ ਉਸ ਤਰ੍ਹਾਂ। ਤੇ ਉਹ ਲੇਕਿਨ ਟੀਚਿੰਗ ਵੀ ਠੀਕ ਆ। ਲੇਕਿਨ ਸਰ ਇਹ ਵੀ ਜਿਹੜਾ ਨਾ ਇਹ ਮੈਂ ਜਾਣ ਨਹੀਂ ਦੇਣਾ। ਇਹਨਾਂ ਨੇ ਵਾਜਾ ਪੇਟੀ 'ਚ ਰੱਖਿਆ ਬੰਦ ਕਰਕੇ। ਜਦੋਂ ਮੈਂ ਇਹਨਾਂ ਨੂੰ ਪਹਿਲੀ ਦਫਾ ਗਿਆ 4-5 ਦਿਨ ਪਹਿਲੇ ਕਿ ਸਰ ਮੈਂ YouTube ਚੈਨਲ ਸ਼ੁਰੂ ਕੀਤਾ ਤੇ ਤੁਸੀਂ ਉੱਤੇ ਤੁਹਾਡਾ ਟੈਲੈਂਟ ਜਿਹੜਾ ਮੈਂ ਤੇ 2 ਦਿਨ ਲੱਗੇ ਮੈਨੂੰ ਮਨਾਉਣ ਤੇ ਫਿਰ ਵਾਜਾ ਕੱਢਿਆ ਜਨਾਬ। 1 ਦਿਨ ਲਾ ਕੇ ਇਹਨੂੰ ਸਹੀ ਕੀਤਾ, ਸਾਫ ਸੁਥਰਾ ਕੀਤਾ। ਤੇ ਸਰ ਕਿੰਨੀ ਦੇਰ ਬਾਅਦ ਤੁਸੀਂ ਇਹਨੂੰ ਆਏ ਹਾਰਮੋਨੀਅਮ ਪਲੇ ਕਰ ਰਹੇ ਜੀ? मेरा ख्याल है कि वैसे यानी वंस इन अ ब्लू मून, लेकिन शायद 20 साल हो गए होंगे। नहीं मतलब है जो पेटी 'ਚ ਰੱਖਿਆ ਸੀ ਕਦੋਂ ਕਿੰਨੀ ਦੇਰ ਵਿੱਚੋਂ ਬਿਲਕੁਲ ਤੁਸੀਂ ਰਹੇ ਜਗ੍ਹਾ? 8-10 ਸਾਲ ਤਕਰੀਬਨ। ਲਓ ਜੀ ਇੰਨੀ ਦੇਰ ਤੋਂ ਬਾਅਦ ਨਾਸਰ ਮੁਗਲ ਸਾਹਿਬ ਹਾਰਮੋਨੀਅਮ ਕੱਢਿਆ ਇਹਨਾਂ ਨੇ ਬਾਹਰ ਤੇ ਉਹ ਮੇਰਾ ਹਾਲੇ ਸਹੀ ਤਰ੍ਹਾਂ ਨਾ ਉਹ ਰੁੱਸਿਆ ਵੀ ਆ ਤੁਹਾਡੇ ਨਾਲ ਨਾ ਸਹੀ ਤਰ੍ਹਾਂ ਕਿ ਤੂੰ ਕਿੱਥੇ ਮੈਨੂੰ ਛੱਡ ਗਿਆ ਦਿਲ ਲਾ ਕੇ ਸੁਰ ਲਾ ਕੇ। ਤੇ ਇਜਾਜ਼ ਭਾਈ ਮੇਰੇ ਬਹੁਤ ਅੱਛੇ ਭਾਈ, ਬੜਾ ਅੱਛਾ ਪਿਆਰ ਇਹਨਾਂ ਦਾ ਵੀ ਤਕਰੀਬਨ ਇਸ ਤਰ੍ਹਾਂ ਦੀ ਸਟੋਰੀ ਹੈ ਕਿ ਹਾਲਾਤ ਬੱਚੇ ਪਾਲਣੇ ਇਹ ਉਹ, ਲੇਕਿਨ ਇਹਨਾਂ ਨੇ ਵੀ ਬਹੁਤ ਅੱਛਾ, ਇਹਨਾਂ ਦਾ ਢੋਲਕ ਤੇ ਹੱਥ ਬਹੁਤ ਅੱਛਾ, ਬੜਾ ਫੈਸਲਾਬਾਦ ਦੇ ਹਲਕੇ 'ਚ ਬੜਾ ਨਾਮ ਆ। ਲੇਕਿਨ ਇਹ ਹੈ ਕਿ ਮੈਂ ਕਹਿ ਰਿਹਾ ਕਿ ਜਿਹੜਾ ਮੇਰਾ ਚੈਨਲ ਹੈ ਨਾ ਇਹਦੇ 'ਚ ਜੁਗਤਬਾਜ਼ੀ ਵਾਲੇ ਤੇ ਮੈਂ ਬੰਦੇ ਤੁਹਾਨੂੰ ਇੰਟਰੋਡਿਊਸ ਕਰਵਾਏ ਹੀ ਨੇ। ਮੈਂ ਤੁਹਾਨੂੰ ਬਾਕੀ ਟੈਲੈਂਟ ਵਾਲੇ ਵੀ ਕਰਵਾਵਾਂਗਾ ਫੈਸਲਾਬਾਦ 'ਚ ਹੋਰ ਕੀ ਟੈਲੈਂਟ ਆ ਫੈਸਲਾਬਾਦ 'ਚ। ਮਤਲਬ ਸਾਡੇ ਜਿਹੜੇ ਨੇ ਆਪਣਾ ਸਿੰਗਰ ਉਹ ਵੀ ਤੁਹਾਨੂੰ ਪਤਾ ਕਿ ਫੈਸਲਾਬਾਦ ਦੇ ਜਾਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਹੋਰ ਬੜੇ ਨਾਮ। ਤੇ ਲਿਹਾਜ਼ਾ ਇਸ ਚੈਨਲ ਦਾ ਮਕਸਦ ਇਹ ਹੈ ਕਿ ਨਵਾਂ ਟੈਲੈਂਟ ਮੈਂ ਲਿਆਵਾਂ ਔਰ ਉਹਨਾਂ ਨੂੰ ਮੌਕਾ ਦਿਆਂ ਔਰ ਰੈਗੂਲਰ ਉਹ ਜਿਹੜੇ ਨੇ ਆਪਣਾ ਦੁਬਾਰਾ ਵਾਪਸ ਆਉਣ ਔਰ ਉਹ ਕਮ ਅਜ਼ ਕਮ ਉਹਨਾਂ ਨੂੰ ਉਹਨਾਂ ਦੀ ਸ਼ਨਾਖਤ ਮਿਲੇ ਜਿਹੜੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਉਹਨਾਂ ਨੂੰ ਕੁਝ ਸਿਲਾ ਮਿਲੇ। ਕਿਉਂ ਜੱਜ ਸਾਹਿਬ? मैं कुछ कहना चाहूँगा कि मैं क्योंकि बहुत अरसे तो ਇਹਦੇ ਨਾਲ ਮੁਨਸਲਿਕ ਨਹੀਂ ਹੈ ਤੇ ਉਹ ਗਲਤੀ ਵਗੈਰਾ ਤੇ ਜਿਹੜੀ ਉਹ ਮੇਰਾ ਖਿਆਲ ਸਰ ਮੈਂ ਨਾਦਰੀਨ ਤੁਹਾਨੂੰ ਦੱਸਾਂ ਮੈਂ ਇਸ ਸ਼ਖਸ ਨੂੰ ਸੁਣਿਆ ਅੱਜ ਤੋਂ 8-10 ਸਾਲ ਪਹਿਲੇ ਔਰ ਮਤਲਬ ਅਸੀਂ ਬਹੁਤ ਹੈਰਾਨ ਹੋਈਦਾ ਸੀ ਕਿ ਇਹ ਜਦੋਂ ਗਾਣਾ ਕੋਈ ਸੁਣ ਕੇ ਤੇ ਹਾਰਮੋਨੀਅਮ ਤੇ ਉਹਨੂੰ ਉਹ ਗਾਣੇ ਨੂੰ ਕੱਢਦੇ ਸੀ ਨਾ ਯਾਨੀ ਹਾਰਮੋਨੀਅਮ ਤੇ ਲਿਆਉਂਦੇ ਸੀ ਤੇ ਇੱਕ ਇਹਨਾਂ ਨੇ ਚੀਜ਼ ਦਾ ਖਿਆਲ ਰੱਖਣਾ ਕਿ ਇਹ ਲਤਾ ਜੀ ਨੇ, ਰਫੀ ਸਾਹਿਬ ਨੇ, ਮਹਿਦੀ ਸਾਹਿਬ ਨੇ, ਖਾਨ ਸਾਹਿਬ ਨੁਸਰਤ ਇਹ ਇੱਥੋਂ ਥੋੜ੍ਹੀ ਜਿਹੀ ਜਗ੍ਹਾ ਗਈ ਇਹ ਵੀ ਮੈਂ ਕਰਨੀ ਹੈ ਤੇ ਘੰਟਾ ਭੈਣ ਉਹਨਾਂ ਨੇ ਲੱਗੇ ਰਹਿਣਾ। ਲੇਕਿਨ ਸਰ ਉਹ ਮੈਂ ਦੇਖ ਰਿਹਾ ਤੁਹਾਡੇ ਹੱਥ 'ਚ ਇੱਕ ਸੌਫਟਨੈਸ ਹੁੰਦੀ ਸੀ ਬੜੀ, ਉਹ ਮੈਨੂੰ ਥੋੜ੍ਹੀ ਜਿਹੀ ਘੱਟ ਲੱਗ ਰਹੀ ਕਿ ਹਾਰਡ ਗਏ ਨੇ ਉਂਗਲਾਂ। ਲੇਕਿਨ ਉਹ ਤੁਸੀਂ ਕਿਉਂਕਿ ਮੈਂ ਹੁਣ ਤੁਹਾਡੇ ਪਿੱਛੇ ਹਾਂ ਇਹ ਜ਼ਿਆਦਾ 1 ਮਹੀਨੇ ਦੇ ਵਿੱਚ ਮੈਂ ਤੁਹਾਨੂੰ ਵਾਪਸ ਉਹ ਨਾਸਰ ਮੁਗਲ ਨੂੰ ਮੈਂ ਵਾਪਸ ਲੈ ਆਉਣਾ ਔਰ ਤੁਸੀਂ ਦੇਖੋਗੇ ਪਹਿਲੀ ਵੀਡੀਓ ਇਨਸ਼ਾਅੱਲਾ ਤਾਲਾ 8-10 ਵੀਡੀਓਜ਼ ਤੋਂ ਬਾਅਦ ਤੁਸੀਂ ਦੇਖਣਾ ਕਿ ਇਹ ਮੇਰੇ ਭਰਾ ਕਿਸ ਤਰ੍ਹਾਂ ਦੁਬਾਰਾ ਜੋਬਨ 'ਚ ਆਉਂਦੇ ਨੇ ਵਾਪਸ। ਸਰ ਤੁਸੀਂ ਹੁਣ ਕੋਈ ਇੱਕ ਪਹਿਲੇ ਮੇਰੀ ਪਸੰਦ ਆ ਉਹ ਜਿਹੜਾ ਇੱਕ ਪੀਸ ਹੌਲੇ ਉਹ ਤੁਸੀਂ ਸੁਣੋ ਹਾਰਮੋਨੀਅਮ ਜਿਹੜਾ ਮੈਂ ਇਹਨਾਂ ਕੋਲ ਸੁਣਦਾ ਸੀ ਉਹ ਤੁਸੀਂ ਵੀ ਸੁਣੋ। ਉਸ ਤੋਂ ਬਾਅਦ ਇੱਕ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਾਓ ਤੇ ਸਰ ਮੈਂ ਉਨੀ ਦੇਰ ਨਾ ਜਰਾ ਬਾਹਰੋਂ